ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 21 ਮਾਰਚ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਸਿੰਧ ਦੇ ਜ਼ਿਲ੍ਹੇ ਟੰਡੋ ਮੁਹੰਮਦ ਖਾਂ ਤੋਂ ਹੈ, ਜਿੱਥੇ ਸਹੇਲ ਨਾਮੀ ਬੰਦਾ ਉਹਦੇ ਘਰ ਅੱਲਾ ਨੇ ਪੁੱਤਰ ਦਿੱਤਾ। ਪੁੱਤਰ ਇੱਕੋ ਦਿਨ ਦਾ ਸੀ ਤੇ ਬਿਮਾਰ ਹੋ ਗਿਆ। ਉਹਨੂੰ ਹਸਪਤਾਲ ਲੈ ਕੇ ਗਿਆ ਤੇ ਪੈਸੇ ਕੋਈ ਨਹੀਂ ਸੀ ਕੋਲ। ਹਸਪਤਾਲ ਵਾਲਿਆਂ ਨੇ ਇਲਾਜ ਕੀਤਾ ਪਰ ਪੈਸੇ ਮੰਗੇ। ਜਿਸ ਵੇਲੇ ਪੈਸੇ ਮੰਗੇ ਤਾਂ ਜਾ ਕੇ ਕਿਸੇ ਕੋਲੋਂ ਉਧਾਰ ਪੈਸੇ ਲੈ ਲਏ। ਉਧਾਰ ਪੈਸੇ 50,000 ਰੁਪਈਆ ਲਿਆ ਕੇ ਹਸਪਤਾਲ ਨੂੰ ਦਿੱਤਾ। ਬੱਚਾ ਉੱਥੋਂ ਜਿਹੜਾ ਉਹ ਫ੍ਰੀ ਕਰਵਾਇਆ, ਹਸਪਤਾਲ ਤੋਂ ਛੁੱਟੀ ਲਈ ਉੱਥੋਂ। ਤੇ ਜਿਹੜੇ ਬੰਦੇ ਕੋਲੋਂ 50,000 ਰੁਪਈਆ ਲਿਆ ਸੀ ਉਹਨੇ ਕਿਹਾ ਮੇਰਾ 50,000 ਵਾਪਸ ਕਰ। ਉਹ ਦੇਣ ਨੂੰ ਪੈਸੇ ਨਹੀਂ ਸੀ ਹੈਗੇ ਤੇ ਉਹਨੇ ਆਪਣਾ ਉਹ ਬੱਚਾ ਹੀ ਉਹਨੂੰ ਦੇ ਛੱਡਿਆ। ਦੂਸਰੇ ਲਫ਼ਜ਼ਾਂ 'ਚ 50,000 ਰੁਪਈਏ ਦੇ ਇਵਜ਼ ਉਸ ਬੰਦੇ ਨੇ ਸੁਹੇਲ ਦੇ ਕੋਲੋਂ ਬੱਚਾ ਲੈ ਲਿਆ। ਜਿਹੜਾ ਲੈਣ ਵਾਲਾ ਬੰਦਾ ਹੈ ਉਹਦਾ ਨਾਮ ਗੁਲਾਮ ਹੈਦਰ ਹੈ। ਤੇ ਇੱਕ ਪਾਸੇ ਇਹ ਸੂਰਤ ਹਾਲ ਹੈ, ਦੂਸਰੇ ਪਾਸੇ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦਾ ਟੱਬਰ ਹੈ ਪੂਰਾ। ਔਰ ਸਾਰੇ ਅਗਲੇ ਪਿਛਲੇ ਜਿਹੜੇ ਨੇ ਉਹ ਗਏ ਨੇ। ਇਹਨਾਂ ਦੇ ਟੱਬਰ ਦੇ ਤਮਾਮ ਲੋਕ ਜਿਹੜੇ ਨੇ ਉਹ ਉਮਰੇ ਤੇ ਗਏ ਨੇ ਇਹਨਾਂ ਦੇ ਨਾਲ। ਤੇ ਤੁਹਾਡੇ ਪੈਸਿਆਂ ਤੇ ਤੁਹਾਡੇ ਅਦਾਰਿਆਂ ਦੇ ਕੋਲੋਂ ਪ੍ਰੋਟੋਕੋਲ ਲਿਆ ਜਾ ਰਿਹਾ। ਮਰੀਮ ਸਾਹਿਬਾ ਤਾਂ ਪਹਿਲੇ ਹੀ ਚਾਚੇ ਦੇ ਨਾਲ ਵਜ਼ੀਰ ਆਜ਼ਮ ਦੇ ਜਹਾਜ਼ ਤੇ ਚਲੇ ਗਈਆਂ ਸਨ। ਪੂਰੇ ਪ੍ਰੋਟੋਕੋਲ ਦੇ ਨਾਲ ਉਹਨਾਂ ਦਾ ਸਾਰਾ ਜਿਹੜਾ ਅਹਿਲੋ ਅਯਾਲ ਜਿਹੜਾ ਉਹ ਲੈ ਕੇ ਜਾਂਦੀਆਂ ਨੇ ਨਾਲ, ਆਪਣਾ ਚੀਫ ਸੈਕਟਰੀ ਮਰੀਮ ਔਰੰਗਜ਼ੇਬ, ਦੂਜਾ ਲਟਰਮ ਪਟਰਮ। ਲੇਕਿਨ ਜਿਹੜਾ ਬਾਕੀ ਪੂਰੀ ਫੌਜ ਸੀ, ਅਸਾਂ ਤੁਹਾਨੂੰ ਪਹਿਲਾਂ ਵੀ ਖਬਰ ਦਿੱਤੀ ਸੀ ਵੀ ਪੂਰੀ ਫੌਜ ਜਾਣੀ ਹੈ ਇਹਨਾਂ ਦੇ ਟੱਬਰ ਦੀ। ਉਹ ਹੁਣ 60 ਬੰਦਿਆਂ ਦੀ ਲਿਸਟ ਹੈ। ਇਹਦੇ 'ਚ ਹਮਜ਼ਾ ਸ਼ਹਿਬਾਜ਼ ਵੀ ਹੈ, ਚੌਧਰੀ ਮੁਨੀਰ ਸਾਹਿਬ ਵੀ ਨੇ, ਹੋਰ ਵੀ ਬੜੇ ਸਾਰੇ ਬੰਦੇ ਨੇ ਜਿਹੜੇ ਗਏ ਨੇ। ਔਰ ਲਾਗੇ ਇੰਜ ਹੀ ਰਿਹਾ ਵੀ ਜਿਵੇਂ ਸ਼ਾਇਦ PIA ਦੀ ਕੋਈ ਫੁੱਲ ਫਲਾਈਟ ਹੀ ਇਹਨਾਂ ਵਾਸਤੇ ਚਲਾਈ ਗਈ ਹੈ। ਇਹ ਲਿਸਟ ਏਅਰਪੋਰਟ ਤੇ ਘੱਲੀ ਸੀ ਕਿ ਇਹਨਾਂ ਨੂੰ ਪੂਰਾ ਪ੍ਰੋਟੋਕੋਲ ਦਿਓ। ਇੱਕ ਪਾਸੇ ਇਹਨਾਂ ਨੂੰ ਜਨਾਬ ਪੂਰਾ ਪ੍ਰੋਟੋਕੋਲ ਦਿਓ, ਲੋਕੀ ਆਪਣੇ ਨਿਆਣੇ ਜਿਹੜੇ ਨੇ ਉਹ ਵੇਚਣ ਡਏ ਨੇ। ਖੈਰ ਪੁਲਿਸ ਨੇ ਹੁਣ ਕਾਰਵਾਈ ਕੀਤੀ ਹੈ, ਉਸ ਬੱਚੇ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਜਿਹੜਾ ਗੁਲਾਮ ਹੈਦਰ ਨਾਂ ਦਾ ਬੰਦਾ ਹੁੰਦਾ, ਮੈਂ ਬੱਚਾ ਗਾਂ ਵੇਚ ਛੱਡਿਆ। ਹੁਣ ਸੋਚੋ ਅਗਰ ਜਿਹੜਾ ਇਮਰਾਨ ਖਾਨ ਨੇ ਹੈਲਥ ਕਾਰਡ ਦਿੱਤਾ ਸੀ, ਹੈਲਥ ਇੰਸ਼ੋਰੈਂਸ ਦਿੱਤੀ ਸੀ, ਅੱਜ ਅਗਰ ਉਹ ਹੁੰਦੀ 10 ਲੱਖ ਰੁਪਈਆ, ਔਰ ਅਗਰ ਇਲਾਜ ਹੋਰ ਕਰਵਾਉਣਾ ਹੋਵੇ ਤਾਂ ਹੋਰ ਪੈਸੇ ਦੀ ਮਨਜ਼ੂਰੀ ਵੀ ਲੱਭ ਜਾਂਦੀ ਸੀ। ਅਗਰ ਇਸ ਬੰਦੇ ਕੋਲ ਹੁੰਦਾ ਤਾਂ ਇਹਨੂੰ ਅੱਜ ਆਪਣਾ ਪੁੱਤਰ ਵੇਚਣਾ ਪੈਂਦਾ। ਇਹ ਬੀਬੀ ਜਿਹੜੀ ਹੈ ਇਹ ਲੋਕਾਂ ਦੇ ਹੈਲਥ ਕਾਰਡ ਬੰਦ ਕਰਕੇ, ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਕੇ, ਤੇ ਉੱਥੇ ਵੀ ਹੁਣ ਟਿਕਟੌਕ ਬਣ ਰਹੀ ਹੈ। ਉੱਥੇ ਵੀ ਜਨਾਬ ਹਰ ਐਂਗਲ ਤੋਂ, ਹਰ ਤਰੀਕੇ ਨਾਲ ਬੱਚਿਆਂ ਨੂੰ ਪਤਾ ਲੱਗਾ ਵੀ ਹੁਣ ਸੀਰਤੁਨ ਨਬੀ ਪੜ੍ਹਾ ਰਹੀ ਹੈ ਬਾਜੀ ਉੱਥੇ ਬੈਠੀ। ਅੱਲਾ ਹੀ ਖੈਰ ਕਰੇ। ਤੇ ਬਾਜੀ ਜੇ ਸੀਰਤੁਨ ਨਬੀ ਪੜ੍ਹਾਉਣੀ ਸੀ ਤੇ ਸਾਡੇ ਪਾਸ ਸਫਦਰ ਹੋਣੀ ਬੜੇ ਮਜ਼ਹਬੀ ਆਦਮੀ ਨੇ ਉਹਨਾਂ ਨੂੰ ਲੈ ਜਾਣਾ ਸੀ। ਉਹ ਵੀ ਕਿਸੇ ਨੂੰ ਪੜ੍ਹਾ ਦਿੰਦੇ, ਨੌਜਵਾਨਾਂ ਨੂੰ ਉੱਥੇ ਪੜ੍ਹਾ ਦਿੰਦੇ। ਉਹਨਾਂ ਵਿਚਾਰਿਆਂ ਦੇ ਉੱਤੇ ਤਾਂ ਉਹਨਾਂ ਨੂੰ ਤਾਂ ਇੰਝ ਹੈ ਵੀ ਜਿਵੇਂ ਮੁਲਕ ਛੱਡਿਆ ਉਹਨਾਂ ਨੇ ਤਾਂ ਬੜਾ ਮਸਲਾ ਖਰਾਬ ਹੋ ਜਾਣਾ ਉਹਨਾਂ ਵਾਸਤੇ। ਲੇਕਿਨ ਭਾਰਤ ਇਹ ਅਫਸੋਸ ਦੀ ਗੱਲ ਹੈ ਕਿ ਇੱਕ ਪਾਸੇ ਇਹਨਾਂ ਨੇ ਹੈਲਥ ਕਾਰਡ ਖਤਮ ਕੀਤਾ ਲੋਕਾਂ ਦਾ, ਔਰ ਦੂਸਰੇ ਪਾਸੇ ਆਪ ਅਯਾਸ਼ੀਆਂ ਕਰ ਰਹੇ ਨੇ। ਆਪ 3-3 ਕਰੋੜ ਦੇ ਟਾਇਰ ਪਾਉਂਦੇ ਨੇ, ਲੋਕੀ ਆਪਣੇ ਬੱਚੇ ਵੇਚਣ ਡਏ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਹਾਫੀ ਮੁਮਤਾਜ਼ ਭੱਟੀ, ਇੱਕ ਨਿੱਜੀ ਟੈਲੀਵਿਜ਼ਨ ਹੈ ਉਹਦੇ ਸਹਾਫੀ ਨੇ, ਉਹਨਾਂ ਨੇ ਖਬਰ ਦਿੱਤੀ। ਉਹਨਾਂ ਨੇ ਕਿਹਾ ਹੈ ਕਿ ਫੌਜੀ ਅਫਸਰਾਨ, ਮਖਸੂਸ ਰੈਂਕਸ ਦੇ ਜਿਹੜੇ ਫੌਜੀ ਅਫਸਰਾਨ ਨੇ, ਉਹ ਸ਼ਾਦੀ ਜਦੋਂ ਆਪਣੇ ਬੱਚਿਆਂ ਦੀ ਕਰਦੇ ਨੇ, ਤੇ ਹੁਣ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਨੇ ਨਵਾਂ ਕਾਨੂੰਨ ਕੱਢਿਆ ਉਹਨਾਂ ਵਾਸਤੇ, ਇੱਕ SOPs ਕੱਢੇ ਨੇ ਕਿ ਉਹ ਇੱਕ ਲਿਸਟ ਦੇਣਗੇ ਵੀ ਉਹਨਾਂ ਨੇ ਕਿਹਨੂੰ ਬੁਲਾਉਣਾ, ਕਿੰਨੇ ਬੰਦੇ ਬੁਲਾਉਣੇ ਨੇ ਤੇ ਕਿਹਨੂੰ ਬੁਲਾਉਣਾ। ਇਹ ਲਿਸਟ GHQ, ਹੁਣ ਸਾਨੂੰ ਨਹੀਂ ਪਤਾ ਇਹ ਹੈ ਖਬਰ ਕਿ ਨਹੀਂ, ਇਹਦੇ 'ਚ ਕੋਈ ਰਿਐਲਿਟੀ ਹੈ ਕਿ ਨਹੀਂ। ਬਹਰਹਾਲ ਮੁਮਤਾਜ਼ ਭੱਟੀ ਸਾਹਿਬ ਇਹ ਖਬਰ ਦੇ ਰਹੇ ਨੇ ਕਿ ਜਨਾਬ ਉਹ ਲਿਸਟ ਜਮ੍ਹਾਂ ਕਰਾਉਣੀ ਪੈਂਦੀ। ਹੁਣ ਮੇਰੇ ਹਾਲ ਸ਼ਾਦੀ ਕਰਨਾ ਤੇ ਨਿੱਜੀ ਮਾਮਲਾ, ਅਨਲੈਸ ਕਿ ਕੋਈ ਸਰਕਾਰੀ ਵਸਾਇਲ ਉੱਤੇ ਇਸਤੇਮਾਲ ਹੋਣ, ਤੇ ਉਹ ਲਿਸਟ ਉਹਨਾਂ ਨੇ ਲੋਕਾਂ ਦੀ ਕਿਉਂ ਦੇਣੀ ਹੈ, ਕਿਉਂ ਲੋਕਾਂ ਦੀ ਲਿਸਟ ਛਾਣਬੀਣ ਹੋਣੀ ਹੈ, ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਏਡਾ ਕੰਟਰੋਲ ਜਿਹੜਾ ਹੈ ਲੋਕਾਂ ਦੀ ਜ਼ਾਤੀ ਜ਼ਿੰਦਗੀ 'ਤੇ ਅਸੀਂ ਹਾਸਲ ਕਿਉਂ ਕਰਨਾ ਹੈ। ਲੇਕਿਨ ਬਹਰਹਾਲ ਇਹ ਉਹਨਾਂ ਨੇ ਖਬਰ ਦਿੱਤੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਸ਼ੂਗਰ ਮਾਫੀਆ ਦੀ ਹੈ। ਇਸ ਵੇਲੇ ਜਿਹੜੀ ਚੀਨੀ ਹੈ ਉਹ 180 ਰੁਪਈਏ ਤੇ ਕਿਤੇ 160 ਲੱਭਦੀ ਹੈ, ਕਿਤੇ 165 ਲੱਭਦੀ ਹੈ, ਕਿਤੇ 180 ਲੱਭਦੀ ਹੈ। ਜਿਹੜੇ ਚੀਨੀ ਦੇ ਸੌਦਾਗਰ ਨੇ ਉਹ ਕਹਿੰਦੇ ਨੇ ਵੀ ਇਹ ਥੋੜ੍ਹੇ ਦਿਨਾਂ 'ਚ 200 ਚਲੀ ਜਾਣੀ ਔਰ ਸ਼ਾਇਦ ਇਹ 250 ਤੱਕ ਵੀ ਚਲੀ ਜਾਏ। ਇਹਦੀ ਵਜ੍ਹਾ ਕੀ ਬਣੀ? ਚੀਨੀ ਇਮਰਾਨ ਖਾਨ ਦੇ ਜ਼ਮਾਨੇ 'ਚ ਤੁਹਾਨੂੰ ਪਤਾ ਹੀ ਹੈ 60-70 ਰੁਪਈਏ 60 ਰੁਪਈਏ ਸੀ। ਇਹਨਾਂ ਨੇ ਆ ਕੇ ਵਧਾਉਂਦੇ ਗਏ, ਇਹ ਹੁਣੇ ਹੀ 130 ਰੁਪਈਏ ਸੀ, ਉੱਥੋਂ ਵਧਾ ਕੇ 180 ਤੇ ਲੈ ਗਏ। ਹੁਣ ਥੋੜ੍ਹਾ ਜਿਹਾ 10-15 ਰੁਪਈਏ ਰਿਲੀਫ ਦੇ ਕੇ ਆਉਂਦੇ ਨੇ, 165 ਤੇ ਵੇਚ ਰਹੇ, ਵੇਖੋ ਰਿਲੀਫ ਦੇ ਦਿੱਤਾ। ਚੀਨੀ ਦਾ ਜ਼ਾਹਿਰ ਹੈ ਇਹਨਾਂ ਹੀ ਐਲੀਟ ਦਾ ਹੀ ਕੰਮ ਹੈ ਸਾਰਿਆਂ ਦਾ। 1 ਰੁਪਈਆ ਵਧੇ ਤੇ ਅਰਬਾਂ ਰੁਪਈਆ ਕਮਾਉਂਦੇ ਨੇ। ਪਹਿਲਾਂ ਐਕਸਪੋਰਟ ਕੀਤੀ ਹੈ, ਫਿਰ ਆਖਿਆ ਵੀ ਚੀਨੀ ਘਟ ਗਈ ਹੈ ਤੇ ਹੁਣ ਚੀਨੀ ਦੀ ਕੀਮਤ ਵੱਧ ਗਈ ਤੇ ਅਰਬਾਂ ਰੁਪਈਏ ਦੀ ਇਹਨਾਂ ਦਿਹਾੜੀ ਲਾ ਲਈ ਹੈ। ਤੇ ਉਧਰ ਸੁਹੇਲ ਜਿਹੜਾ ਉਹ ਆਪਣੇ ਇੱਕ ਦਿਨ ਦਾ ਬੱਚਾ ਉਹਨੇ 50,000 ਰੁਪਈਏ ਦੇ ਉੱਤੇ ਵੇਚ ਛੱਡਿਆ। ਅਗਲੀ ਖਬਰ ਜਿਹੜੀ ਹੈ ਉਹ ਪੰਜਾਬ ਦੇ ਵਜ਼ੀਰ ਤਾਲੀਮ ਨੇ। ਉਹ ਵੀ ਤੁਹਾਨੂੰ ਪਤਾ ਹੈ ਕਿ ਹਰ ਦੂਸਰੇ ਦਿਨ ਝੰਡੇ ਕੱਢਦੇ ਨੇ ਕਾਮਯਾਬੀ ਦੇ।
ਉਹਨਾਂ ਦੇ ਵੀ ਮੇਰਾ ਮਤਲਬ ਉਹਨਾਂ ਦਾ ਵੀ ਦਿਨ ਨਹੀਂ ਲੰਘਦਾ ਵੀ ਜਿੱਦਣ ਕੋਈ ਨਵਾਂ ਲਤੀਫਾ ਉਹ ਨਹੀਂ ਛੱਡਦੇ। ਉਹਨਾਂ ਇੱਕ ਨਵਾਂ ਇੰਟਰਵਿਊ ਦਿੱਤਾ ਹੈ, ਇਹ ਜ਼ਰਾ ਸੁਣ ਲਓ, ਜ਼ਰਾ ਕਲਿੱਪ ਇੱਕ ਸੁਣ ਲਓ ਵਿੱਚ। पाकिस्तान का नेशनल एनिमल क्या है? पाकिस्तान का नेशनल एनिमल क्या है? जी. I'm sorry, I do not know, but I wish it is a horse. It's a Mark IV. What is 17 into 12? 17 into 12, 170, 194? 202, I think. 24. 202. Yeah. Okay, I tried. No, it's perfectly fine. Acha, a last question that I have for you is कि पाकिस्तान में कितने provinces हैं? 4, I think 5वां शायद एक और जीबी एंड कैपिटल इस्लामाबाद, yes. ਸੁਣ ਲਿਆ ਜੇ। ਉਹਨਾਂ ਆਖਿਆ ਵੀ ਘੋੜਾ ਹੋਣਾ ਚਾਹੀਦਾ ਹੈ। ਜਨਾਬ ਤੁਹਾਡੀ ਮਰਜ਼ੀ ਹੈ, ਤੁਸੀਂ ਖੋਤਾ ਬਣਾ ਦਿਓ, ਤੁਹਾਨੂੰ ਕੌਣ ਪੁੱਛਣ ਵਾਲਾ ਰਾਣਾ ਸਾਹਿਬ। ਮੇਰਾ ਮਤਲਬ ਹੈ ਵੀ ਜਦੋਂ ਤੁਹਾਨੂੰ ਵਜ਼ੀਰ ਬਣਾਤਾ ਹੈ, ਹੁਣ ਤੁਹਾਡੀ ਮਰਜ਼ੀ ਹੈ। ਇਹਦੇ ਤੁਸੀਂ ਮਿਹਰਬਾਨੀ ਕੀਤੀ ਹੈ ਵੀ ਬਰਾਦਰੀ ਤੋਂ ਬਾਹਰ ਬੰਦਿਆਂ ਨੂੰ ਤੁਸੀਂ ਜਿਹੜਾ ਕੌਮੀ ਜਾਨਵਰ ਬਣਾਈ ਫਿਰਦੇ ਹੋ। ਤੁਹਾਡੀ ਮਰਜ਼ੀ ਹੁੰਦੀ ਤੁਸੀਂ ਕਹਿਣਾ ਸੀ ਨਹੀਂ ਜਨਾਬ ਅਸੀਂ ਖੋਤਿਆਂ ਨੂੰ ਹੀ ਬਣਾਉਣਾ ਹੈ, ਤੁਹਾਨੂੰ ਕੋਈ ਨਹੀਂ ਸੀ ਡੱਕ ਸਕਦਾ ਜਨਾਬ। ਅਤੇ ਬਹਰਹਾਲ ਇਹ ਉਹ ਸਾਰੇ ਲੋਕ ਨੇ ਜਿਹੜੇ ਚੌਧਰੀ ਸਾਹਿਬ ਨੇ ਸਾਡੇ 'ਤੇ ਮੁਸੱਲਤ ਕੀਤੇ ਨੇ, ਅਤੇ ਇਹ ਪਾਕਿਸਤਾਨ ਨੂੰ ਜਿਹੜਾ ਇਸ ਵੇਲੇ ਕੰਮ ਲਾ ਰਹੇ ਨੇ। ਇੱਕ ਤਰਫ ਉਮਰੇ ਹੋ ਰਹੇ ਨੇ ਅਤੇ ਇੱਕ ਤਰਫ ਜਨਾਬ ਚੀਨੀ 'ਚੋਂ ਪੈਸਾ ਵਟਿਆ ਜਾ ਰਿਹਾ ਹੈ, ਦੂਜੇ ਪਾਸੇ ਇਹ ਕੰਮ ਕੀਤੇ ਜਾ ਰਹੇ ਨੇ। ਅਗਲੀ ਖਬਰ ਵਾਲੇ ਪਾਸੇ ਚੱਲਨੇ। ਅਗਲੀ ਖਬਰ ਜਿਹੜੇ ਸਾਡੇ ਡਿਜੀਟਲ ਨਾਈ ਨੇ ਟਾਊਟ ਸਾਹਿਬ, ਮਨੀਫ ਫਾਰੂਕ ਸਾਹਿਬ, ਉਹਨਾਂ ਦੀ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਜਿਹੜਾ ਹੈ ਨਾ, ਇਹ ਜਿਹੜੀ ਕਮੇਟੀ ਹੋਈ ਸੀ ਪਾਰਲੀਮਾਨੀ ਕਮੇਟੀ ਕੌਮੀ ਸਲਾਮਤੀ ਦੀ, ਉਹਨਾਂ ਕਿਹਾ ਫੈਸਲੇ ਇਸ ਤੋਂ ਪਹਿਲਾਂ ਹੀ ਹੋ ਗਏ ਸਨ, ਆਪਰੇਸ਼ਨ ਕਰਨਾ ਹੈ। ਜ਼ਰਾ ਚੈੱਕ ਕਰੋ, ਇਹ DGSPR ਸਾਹਿਬ ਦੇ ਅਨਡਿਕਲੇਅਰਡ ਸਪੋਕਸਪਰਸਨ ਨੇ। ਇਹਨਾਂ ਦੀਆਂ ਬਹਾਦਰੀਆਂ ਔਰ ਇਹਨਾਂ ਦੀਆਂ ਅਕਲਾਂ ਚੈੱਕ ਕਰੋ। ਬਜਾਏ ਇਸ ਦੇ ਕਿ ਇਹਨਾਂ ਦਾ ਕੋਈ ਦੁਸ਼ਮਣ ਆਖੇ ਕਿ ਜੀ ਇਹ ਪੋਲੀਟੀਕਲ ਕਿਆਦਤ ਨੂੰ ਸੀਰੀਅਸ ਨਹੀਂ ਲੈਂਦੇ, ਇਹਨਾਂ ਨੇ ਫੈਸਲਾ ਪਹਿਲਾਂ ਹੀ ਕੀਤਾ ਸੀ, ਇਹ ਤਾਂ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਸਨ। ਅਤੇ ਇਹਨਾਂ ਨੂੰ ਅੱਗੋਂ ਕਹਿਣਾ ਚਾਹੀਦਾ ਵੀ ਨਹੀਂ ਅਸੀਂ ਇੱਜ਼ਤ ਕਰਦੇ ਹਾਂ ਉਹਨਾਂ ਦੀ, ਅਸੀਂ ਉਹਨਾਂ ਨਾਲ ਬਹਿ ਕੇ ਫੈਸਲਾ ਕਰਨਾ ਸੀ। ਉਹ ਵੇਖੋ ਆਪਣੇ ਮੂੰਹੋਂ ਕਹਿਣ ਡਏ ਨੇ ਵੀ ਅਸੀਂ ਉਹਨਾਂ ਨੂੰ ਛਿੱਤਰ 'ਤੇ ਵੀ ਨਹੀਂ ਲਿਖਦੇ, ਅਸੀਂ ਫੈਸਲਾ ਪਹਿਲਾਂ ਹੀ ਕੀਤਾ ਸੀ ਜਾਂ ਅਸੀਂ ਆਪਰੇਸ਼ਨ ਕਰਨਾ। ਅਤੇ ਫਿਰ ਉਹਨਾਂ ਨੂੰ ਕਿਉਂ ਬੁਲਵਾਇਆ ਸੀ ਜੇ? ਫਿਰ ਸਾਰਾ ਡਰਾਮਾ ਫਿਰ ਚੰਗਾ ਕੀਤਾ ਨਾ, PTI ਨਹੀਂ ਗਈ ਅਤੇ ਇਮਰਾਨ ਖਾਨ ਸਾਹਿਬ ਨੇ ਵੀ ਇਸ ਫੈਸਲੇ ਨੂੰ ਇੰਡੋਰਸ ਕਰ ਦਿੱਤਾ, ਚੰਗਾ ਹੋ ਗਿਆ। ਬਹਰਹਾਲ ਮੁਨੀਫ ਫਾਰੂਕ ਸਾਹਿਬ ਨੇ ਕਿਹਾ ਕਿ ਅੱਜ ਦਾ ਜਿਹੜਾ ਅਦਾਰਾ ਹੈ, ਜ਼ਾਹਿਰ ਹੈ ਆਰਮੀ ਚੀਫ ਵੱਲ ਇਸ਼ਾਰਾ ਕਰ ਰਹੇ ਨੇ, ਉਹ ਇਮਰਾਨ ਖਾਨ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝਦੀ, ਔਰ ਅੱਜ ਦਾ ਅਦਾਰਾ ਕਹਿੰਦਾ ਵੀ ਇਮਰਾਨ ਖਾਨ ਨੂੰ ਕਿਸੇ ਸੂਰਤ ਅਸੀਂ ਕੋਈ ਰਿਲੀਫ ਨਹੀਂ ਦੇਣਾ। ਅੱਛਾ ਜੀ, ਠੀਕ ਹੈ। ਅੱਛਾ ਜੀ, ਦੂਜਾ ਉਹ ਕਹਿੰਦੇ ਨੇ ਕਿ ਪਹਿਲੇ 1 ਪੇਜ ਹੁੰਦਾ ਸੀ, ਹੁਣ ਇਸ ਵਾਰੀ ਉਹਨਾਂ ਨੇ ਸਿਲੇਬਸ ਛਾਪਿਆ ਹੈ, ਹੁਣ 1 ਪੇਜ ਨਹੀਂ ਹੈ। ਮਤਲਬ ਪਹਿਲੇ ਇਹ ਹੁੰਦਾ ਸੀ ਵੀ ਥੋੜ੍ਹੀ ਬਹੁਤ ਇੱਜ਼ਤ ਜਿਹੜੀ ਹੈ ਉਹ ਵਜ਼ੀਰ ਆਜ਼ਮ ਨੂੰ ਜਾਂ ਪੋਲੀਟੀਕਲ ਪਾਰਟੀ ਨੂੰ ਵੀ ਦਿੱਤੀ ਜਾਂਦੀ ਸੀ। ਹੁਣ ਉਹਨਾਂ ਆਖਿਆ ਵੀ ਨਹੀਂ, ਹੁਣ ਜਿਵੇਂ ਬੱਚੇ ਪੜ੍ਹਦੇ ਨੇ ਨਾ ਸਿਰ ਥੱਲੇ ਕਰਕੇ, ਸਿਲੇਬਸ ਦੇ ਦਿੰਦੇ ਨੇ, ਔਰ ਸਿਲੇਬਸ ਛਾਪਿਆ ਹੈ ਆਰਮੀ ਚੀਫ ਸਾਹਿਬ ਨੇ। ਔਰ ਉਹਨਾਂ ਨੇ ਕਿਹਾ ਵੀ ਹੁਣ ਸ਼ਹਿਬਾਜ਼ ਸ਼ਰੀਫ ਚੂੰਚਰਾ ਨਹੀਂ ਕਰਦਾ, ਸਵਾਲ ਹੀ ਨਹੀਂ ਕਰਦਾ, ਕੰਟੈਸਟ ਹੀ ਨਹੀਂ ਕਰਦਾ, ਉਹ ਅੱਗੋਂ ਇਤਰਾਜ਼ ਹੀ ਨਹੀਂ ਕਰਦਾ ਵੀ ਜੀ ਇਹ ਨਾ ਕਰੋ, ਇਹ ਮਾੜਾ ਹੈ, ਚੰਗਾ ਹੈ, ਕਰ ਲਈਏ ਜਾਂ ਨਾ ਕਰ ਲਈਏ। ਉਹ ਆਂਦਾ ਵੀ ਲੱਗੀਆਂ ਨੇ ਮੌਜਾਂ ਹੁਣ ਲਾਈ ਰੱਖੀ ਸੋਹਣਿਆ। ਉਹ ਆਂਦਾ ਵੀ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਹੀ ਰੰਬਾ ਰੱਖ ਵੀ ਮੈਂ ਖਾਵਾਂ ਪੀਆਂ, ਇਹ 60 ਬੰਦੇ ਲੈ ਕੇ ਜਾਈਏ, ਸਰਕਾਰੀ ਖਰਚੇ 'ਤੇ ਪ੍ਰੋਟੋਕੋਲ ਦਵਾਈਏ, ਅਤੇ ਇਹਨਾਂ ਨੂੰ ਮੇਰਾ ਮਤਲਬ ਕੰਮ ਪਾਈਏ ਪਾਕਿਸਤਾਨ ਨੂੰ, ਇੱਕ ਪਾਸੋਂ ਚੀਨੀ 'ਚ ਪਾਈਏ, ਇੱਕ ਪਾਸੋਂ ਕਿਤੇ ਹੋਰ ਪਾਈਏ, ਅਤੇ ਬਾਕੀ ਗਵਰਨਮੈਂਟ ਚੌਧਰੀ ਸਾਹਿਬ ਚਲਾਈ ਜਾਣ, ਸਾਨੂੰ ਚਲੇ ਭਾਵੇਂ ਨੌਕਰ ਰੱਖਿਆ ਲੇਕਿਨ ਅਸੀਂ ਵਜ਼ੀਰ ਆਜ਼ਮ ਦੇ ਦਫ਼ਤਰ ਦੇ ਮਜ਼ੇ 'ਤੇ ਲੈ ਰਹੇ ਹਾਂ। ਇਹ ਹੁਣ ਮੁਨੀਫ ਫਾਰੂਕ ਸਾਹਿਬ ਇਹ ਦੱਸਦੇ ਨੇ ਵੀ ਹੁਣ ਜਨਾਬ ਹਾਈਬ੍ਰਿਡ ਪ੍ਰੋ ਮੈਕਸ ਨਿਜ਼ਾਮ ਹੈ। ਸ਼ਹਿਬਾਜ਼ ਸ਼ਰੀਫ ਨੂੰ ਜੋ ਕਿਹਾ ਜਾਂਦਾ ਹੈ ਉਹ ਉਸੇ ਤਰੀਕੇ ਨਾਲ ਚੀਜ਼ਾਂ ਨੂੰ ਦੇਖਦਾ ਹੈ, ਇਤਰਾਜ਼ ਵੀ ਨਹੀਂ ਕਰਦਾ, ਬਲਕਿ ਉਹਨਾਂ ਨੇ ਕਿਹਾ ਵੀ ਖਿਆਲਾਂ 'ਚ ਵੀ ਨਹੀਂ, ਆਪਣੇ ਖਿਆਲਾਂ 'ਚ ਵੀ, ਖਾਬਾਂ 'ਚ ਵੀ ਉਹ ਆਰਮੀ ਚੀਫ ਨਾਲ ਡਿਫਰ ਨਹੀਂ ਕਰਦਾ। ਜਿਹੜੀ ਗੱਲ ਉਹਨਾਂ ਨੂੰ ਕਹੀ ਜਾਂਦੀ ਉਹ ਮੰਨੋ ਅੰਨ ਉਸ ਗੱਲ ਨੂੰ ਮੰਨ ਕੇ ਅਤੇ ਤੁਰ ਪੈਂਦੇ ਨੇ। ਅੱਛਾ ਜੀ, ਠੀਕ ਹੈ। ਅੱਗੋਂ ਫਵਾਦ ਚੌਧਰੀ ਸਾਹਿਬ ਨੇ ਇੱਕ ਮਸ਼ਵਰਾ ਦਿੱਤਾ ਹੈ। ਉਹਨਾਂ ਕਿਹਾ ਵੀ ਇਮਰਾਨ ਖਾਨ, ਨਵਾਜ਼ ਸ਼ਰੀਫ ਅਤੇ ਆਸਫ ਜ਼ਰਦਾਰੀ ਨੂੰ ਮਿਲ ਕੇ ਇੱਕ ਕੌਮੀ ਹਕੂਮਤ ਬਣਾਉਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਵੀ ਚੌਧਰੀ ਨੇ ਜਾਂ ਤਾਂ ਰੋਜ਼ਾ ਰੱਖ ਬੈਠਾ ਚੌਧਰੀ, ਜਾਂ ਰੋਜ਼ਿਆਂ ਦੇ ਮਹੀਨੇ ਦੇ ਵਿੱਚ ਕਿਤੇ ਟੁੱਕਰ ਨਹੀਂ ਲੱਭਿਆ, ਭੁੱਖ ਲੱਗੀ ਸੀ। ਚੌਧਰੀ ਸਿਆਣਾ ਬੰਦਾ ਹੈ, ਲੇਕਿਨ ਇਹ ਗੱਲ ਜਿਹੜੀ ਕੀਤੀ ਹੈ ਮੈਨੂੰ ਲੱਗਦਾ ਵੀ ਭੁੱਖ ਦੀ ਗੱਲ ਹੈ ਅੱਜ, ਔਰ ਪੇਸ਼ੀਆਂ ਵੀ ਭੁਗਤਣੀਆਂ ਪੈਂਦੀਆਂ ਨੇ ਇੰਨੀਆਂ ਸਾਰੀਆਂ ਜ਼ਾਹਿਰ ਜਿਹੜੇ ਕੇਸ ਹੋਏ ਨੇ। ਅਤੇ ਉਹ ਚੌਧਰੀ ਸਾਹਿਬ ਵਰਨਾ ਚੌਧਰੀ ਸਾਹਿਬ ਕੋਲੋਂ ਪੁੱਛਣਾ ਚਾਹੀਦਾ ਵੀ ਜਨਾਬ ਜੇ ਇਮਰਾਨ ਖਾਨ, ਨਵਾਜ਼ ਸ਼ਰੀਫ ਅਤੇ ਆਸਫ ਜ਼ਰਦਾਰੀ ਨੇ ਕੌਮੀ ਹਕੂਮਤ ਬਣਾਉਣੀ ਹੈ ਇਕੱਠੇ, ਅਤੇ ਫਿਰ ਅੱਜ ਸਾਰਾ ਕੁਝ ਅੰਬ ਲੈਣ ਨੂੰ ਕੀਤਾ ਹੈ PTI ਨੇ ਜਾਂ ਪਾਕਿਸਤਾਨੀ ਆਵਾਮ ਨੇ। ਔਰ ਦੂਜੀ ਗੱਲ ਹੈ ਕਿ ਜੇ ਇਹਨਾਂ ਤਿੰਨਾਂ ਨੇ ਮਿਲ ਕੇ ਹਕੂਮਤ ਬਣਾਉਣੀ ਹੈ ਅਤੇ ਉਹ ਡਿਜੀਟਲ ਨਾਈ 'ਤੇ ਕਹਿੰਦੇ ਨੇ ਵੀ ਹੁਣ ਸਿਲੇਬਸ ਛਪਿਆ ਹੈ, ਫਿਰ ਉਸ ਸਿਲੇਬਸ ਦੇ ਉੱਤੇ ਇਹ ਵੀ ਦੱਸ ਦਿਓ ਵੀ ਸਦਰ ਕਿਹਨੂੰ ਬਣਾਉਣਾ ਹੈ ਜਾਂ ਹਕੂਮਤ ਦਾ ਸਰਬਰਾਹ ਕਿਹਨੂੰ ਬਣਾਉਣਾ ਹੈ, ਉਹ ਤਾਂ ਫਿਰ ਜਨਰਲ ਆਸਿਮ ਮੁਨੀਰ ਸਾਹਿਬ ਨੂੰ ਬਣਾਉਣਾ ਹੈ। ਅਤੇ ਫਿਰ ਇਮਰਾਨ ਖਾਨ ਨੂੰ ਵਿੱਚ ਪਾਉਣ ਦੀ ਕੀ ਲੋੜ ਹੈ? ਫਿਰ ਚਲਾਈ ਜਾਣ ਕੰਮ ਜਿਸ ਤਰ੍ਹਾਂ ਚੱਲਣ ਡਿਆ, ਚਲਾ ਨਹੀਂ ਰਹੇ ਨੇ ਨਾ, ਜਿਸ ਤਰ੍ਹਾਂ ਦਾ ਮਾੜਾ ਚੰਗਾ ਲੁੱਟ ਪਟਾਣ ਪਾਈ ਹੈ, ਫਿਰ ਚਲਾ ਕੇ ਵੇਖ ਲੈਣ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸ਼ਾਹਿਦ ਖਕਾਨ ਅਬਾਸੀ ਔਰ ਅਲਾਮਾ ਰਾਜਾ ਨਾਸਿਰ ਅਬਾਸ ਦੋਵਾਂ ਨੇ ਬਿਆਨ ਦਿੱਤੇ ਨੇ ਕਿ ਅਗਰ ਇਹ ਸੀਰੀਅਸ ਹੁੰਦੇ ਅਮਨ ਦੇ ਵਿੱਚ ਅਤੇ ਇਮਰਾਨ ਖਾਨ ਨੂੰ 2 ਘੰਟੇ ਵਾਸਤੇ ਪੈਰੋਲ 'ਤੇ ਰਿਹਾ ਕਰਦੇ, ਜੇਲ੍ਹ ਤੋਂ ਕੱਢਦੇ, ਲਿਆਉਂਦੇ, ਉਸ ਕਮੇਟੀ 'ਚ ਪਾਉਂਦੇ। ਗੱਲ ਕਰਦਾ ਇਮਰਾਨ ਖਾਨ,
ਇੱਕ ਸਲਾਹ ਮਸ਼ਵਰੇ ਨਾਲ ਇੱਕ ਕੌਮੀ ਪਾਲਿਸੀ ਬਣਦੀ ਔਰ ਅਸੀਂ ਉਹ ਪਾਲਿਸੀ ਬਣਾ ਕੇ ਤੇ ਅੱਗੇ ਤੁਰਦੇ। ਲੇਕਿਨ ਇਹਨਾਂ ਨੇ ਕੀ ਕੀਤਾ ਹੈ? ਇਹਨਾਂ ਨੇ ਤੁਹਾਡੇ ਸਾਹਮਣੇ ਕਿ ਇਮਰਾਨ ਖਾਨ ਨਾਲ ਜਦੋਂ ਆਪਣੀ ਲੋੜ ਸੀ, ਜਿਸ ਵੇਲੇ ਲੌਂਗ ਮਾਰਚ ਆ ਰਿਹਾ ਸੀ, ਧਰਨਾ ਆ ਰਿਹਾ ਸੀ, ਸਵੇਰੇ 7 ਵਜੇ ਜੇਲ੍ਹ ਖੁਲਵਾ ਦਿੱਤੀ ਸੀ। ਲੇਕਿਨ ਹੁਣ ਇਹ ਕੀ ਕਰਦੇ ਨੇ? ਉਹ ਤੁਹਾਡੇ ਸਾਹਮਣੇ ਕਿ ਇਹਨਾਂ ਨੇ ਮੁਲਾਕਾਤਾਂ ਅੱਜ ਕੱਲ੍ਹ ਬੰਦ ਕੀਤੀਆਂ ਨੇ ਤੇ ਅਦਾਲਤ ਦੇ ਵਿੱਚ ਬਾਰ-ਬਾਰ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਜਾਣਾ ਪੈ ਰਿਹਾ। ਕੱਲ੍ਹ ਵੀ ਮੇਰਾ ਖਿਆਲ ਪਟੀਸ਼ਨ ਜਿਹੜੀ ਹੈ, ਜਾਂ ਅੱਜ ਮੇਰਾ ਖਿਆਲ ਅੱਜ ਲੱਗੀ ਸੀ, ਅੱਜ ਹੀ ਲੱਗੀ ਸੀ ਇਮਰਾਨ ਖਾਨ ਸਾਹਿਬ ਦੀ ਜਿਹੜੀ ਮੁਲਾਕਾਤਾਂ ਦੀ। ਉਹ ਦੇਖਣੇ ਉਹਦਾ ਕੀ ਨਤੀਜਾ ਆਉਂਦਾ। ਪਰ ਹੁਣ ਤੇ ਅਦਾਲਤਾਂ ਵੀ ਪ੍ਰੋ ਮੈਕਸੀ ਨੇ, ਤੁਹਾਨੂੰ ਪਤਾ ਅਦਾਲਤਾਂ ਵੀ ਉਹੀ ਕਰਦੀਆਂ ਨੇ। ਉਹਨਾਂ ਵਾਸਤੇ ਵੀ ਸਿਲੇਬਸ ਹੀ ਛਪਿਆ ਹੈ, ਜਿਸ ਤਰ੍ਹਾਂ ਡਿਜੀਟਲ ਨਾਈ ਸਾਹਿਬ ਨੇ ਆਖਿਆ, ਉਹਨਾਂ ਵਾਸਤੇ ਵੀ ਸਿਲੇਬਸ ਹੀ ਛਪਿਆ, ਹੋਰ ਉਹਨਾਂ ਲਈ ਕੀ ਹੋਣਾ। ਅੱਛਾ ਜੀ, ਅਗਲੀ ਖਬਰ ਖੰਡ ਦੀ ਹੈ। ਖੰਡ ਇਹਨਾਂ ਨੇ ਤੁਹਾਨੂੰ ਦੱਸਿਆ ਸੀ ਵੀ ਦੁਬਈ ਤੋਂ ਮੰਗਵਾਈ, ਜਿੱਥੇ ਗੰਡੇਰੀ ਵੀ ਨਹੀਂ ਹੁੰਦੀ। ਮੇਰਾ ਮਤਲਬ ਉੱਥੇ ਚੀਨੀ ਦਾ ਕੰਮ ਹੀ ਕੋਈ ਨਹੀਂ, ਉੱਥੇ ਗੰਨਾ ਹੁੰਦਾ ਹੀ ਕੋਈ ਨਹੀਂ। ਬਾਰੇ ਇਹਨਾਂ ਨੇ ਉੱਥੋਂ ਇੰਪੋਰਟ ਕੀਤੀ ਸੀ ਅਤੇ ਪਹਿਲਾਂ ਐਕਸਪੋਰਟ ਕੀਤੀ ਸੀ, ਪਤਾ ਨਹੀਂ ਕਿੱਥੇ ਕਿੱਥੇ ਕੀਤੀ ਸੀ, ਉੱਥੋਂ ਮਾਲ ਬਣਾਇਆ, ਹੁਣ ਇੰਪੋਰਟ ਕਰਕੇ। ਚੀਨੀ ਇਸ ਵੇਲੇ ਜਿਹੜੀ ਹੈ ਮੁਲਕ ਦੇ ਵਿੱਚ 180 ਦੇ ਲਾਗੇ ਚਾ ਗਏ। ਹਕੂਮਤ ਆਂਦੀ ਪਈ ਅਸੀਂ 160 65 ਤੇ ਤਾਰੀਫੀ ਕੀਮਤ ਦੇ ਵਿੱਚ ਦੇ ਰਹੇ ਹਾਂ, ਸਪੋਰਟ ਕਰ ਰਹੇ ਹਾਂ, ਸਪੋਰਟ ਪ੍ਰਾਈਸ ਹੈ। ਇਹ ਚੀਨੀ ਇਮਰਾਨ ਖਾਨ ਦੇ ਜ਼ਮਾਨੇ 'ਚ 60-70 ਰੁਪਈਏ ਸੀ, ਫਿਰ ਇਹਨੂੰ 130 ਰੁਪਈਏ ਕਰ ਲਿਆ, ਹੁਣ 130 ਤੋਂ ਇਹਨੂੰ 180 ਕਰ ਲਿਆ, ਤੇ 180 ਤੋਂ 165 ਤੇ ਕਰਕੇ ਆਉਂਦੇ ਨੇ ਅਸੀਂ ਬੜੀ ਰਿਲੀਫ ਦੇ ਦਿੱਤਾ ਆਵਾਮ। ਜ਼ਿਮੀਂਦਾਰ ਨੂੰ ਲੁੱਟ ਲਿਆ, ਨਾ ਮਿਲਾਂ ਟਾਈਮ 'ਤੇ ਚਲਾਈਆਂ, ਨਾ ਉਹਦਾ ਗੰਨਾ ਟਾਈਮ 'ਤੇ ਚੁੱਕਿਆ, ਨਾ ਉਹਨੂੰ ਰੇਟ ਪੂਰਾ ਦਿੱਤਾ, ਅਤੇ ਦੂਜੇ ਪਾਸੇ ਚੀਨੀ ਦੇ ਵਿੱਚ ਵੀ ਅਰਬਾਂ ਰੁਪਈਆ ਇਸ ਟੱਬਰ ਪੂਰੇ ਨੇ ਬਣਾ ਲਿਆ। ਅੱਛਾ ਜੀ, ਅੱਗੋਂ ਨਫੀਸਾ ਸ਼ਾਹ ਸਾਹਿਬਾ ਨੇ ਬੜਾ ਜ਼ਬਰਦਸਤ ਬਿਆਨ ਦਿੱਤਾ, ਪੀਪਲਸ ਪਾਰਟੀ ਕਾਇਮ ਅਲੀ ਸ਼ਾਹ ਸਾਹਿਬ ਦੀ ਬੇਟੀ ਨੇ। ਉਹਨਾਂ ਨੇ ਕਿਹਾ ਵੀ ਹਾਰਡ ਸਟੇਟ ਦਾ ਜੋ ਵੀ ਮਤਲਬ ਹੋ, ਪਰ ਇਹ ਕੰਮ ਨਹੀਂ ਹੋਣਾ। ਮੁਲਕ ਦੇ ਵਿੱਚ ਸਾਫਟ ਸਟੇਟ ਹੀ ਕਰੋ, ਸਿਆਸੀ ਡਾਇਲੌਗ ਦੇ ਨਾਲ ਹੀ ਸਿਆਸੀ ਲੋਕਾਂ ਨੂੰ ਮੁਲਕ ਚਲਾਉਣ ਦਿਓ, ਇਸ ਤਰ੍ਹਾਂ ਨਾ ਕਰੋ, ਹਾਰਡ ਸਟੇਟ ਨਾ ਬਣਾਓ। ਬਲੂਚਿਸਤਾਨ ਦਾ ਮਾਮਲਾ ਬੜਾ ਗੰਭੀਰ ਹੈ, ਪਹਿਲੇ ਵੀ ਉੱਥੇ ਹਥਿਆਰ ਇਸਤੇਮਾਲ ਕਰਕੇ ਵੇਖ ਲਏ ਨੇ, ਤਾਕਤ ਇਸਤੇਮਾਲ ਕਰਕੇ ਵੇਖ ਲਈ ਹੈ, ਉਹਦੇ ਜਿਹੜੇ ਨਤੀਜੇ ਆਏ ਨੇ ਉਹ ਵੀ ਤੁਸੀਂ ਵੇਖ ਲਏ ਨੇ। ਹੁਣ ਖੁਦਾ ਦਾ ਨਾਂ ਹੈ, ਹੁਣ ਬਸ ਕਰੋ, ਮਿਹਰਬਾਨੀ ਕਰੋ, ਅਤੇ ਮੁਲਕ ਦੇ ਵਿੱਚ ਜਿਹੜੀ ਹੈ ਨਾ ਉਹ ਇਮਰਾਨ ਖਾਨ ਨੂੰ ਪੈਰੋਲ ਤੋਂ ਰਿਹਾ ਕਰੋ, ਪੈਰੋਲ 'ਤੇ ਰਿਹਾ ਕਰੋ। ਸਾਰੀਆਂ ਪਾਰਟੀਆਂ ਨੂੰ ਮਿਲ ਕੇ ਬਹਿ ਕੇ ਇਸ ਮੁਲਕ ਨੂੰ ਚਲਾਉਣ ਦਾ ਜਿਹੜਾ ਉਹ ਕੋਈ ਮੌਕਾ ਦਿਓ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਮੁਲਕ ਨੂੰ ਡਿਫਾਲਟ ਕਰਨ ਵਾਲੇ ਜਿਹੜੇ ਆਉਂਦੇ ਨੇ ਵੀ ਅਸੀਂ ਮੁਲਕ ਨੂੰ ਡਿਫਾਲਟ ਕਰਨ ਤੋਂ ਬਚਾਉਣਾ ਹੈ, ਉਹਨਾਂ ਦਾ ਆਪਣਾ ਪੁੱਤਰ ਲੰਦਨ 'ਚ ਡਿਫਾਲਟ ਵੀ ਕਰ ਗਿਆ ਅਤੇ ਟੈਕਸ ਚੋਰ ਵੀ ਡਿਕਲੇਅਰ ਹੋ ਗਿਆ। ਨਾ ਜੀ, ਹਸਨ ਨਵਾਜ਼ ਦੀ ਗੱਲ ਹੋਣ ਡਈ ਹੈ, ਇੱਥੇ ਦਾਅਵੇ ਕਰਦੇ ਨੇ ਵੀ ਅਸੀਂ ਮੁਲਕ ਨੂੰ ਡਿਫਾਲਟ ਤੋਂ ਬਚਾਉਣਾ ਹੈ, ਅਤੇ ਆਪਣਾ ਪੁੱਤਰ ਉੱਥੇ ਡਿਫਾਲਟ ਵੀ ਹੋ ਗਿਆ ਅਤੇ ਨਾਲ ਟੈਕਸ ਚੋਰ ਵੀ ਡਿਕਲੇਅਰ ਹੋ ਗਿਆ। ਲੇਕਿਨ ਉੱਥੇ ਅਸੀਂ ਟੈਕਸ ਚੋਰ ਹੈ, ਇੱਥੇ ਅਸੀਂ 60 ਬੰਦੇ ਜਿਹੜੇ ਨੇ ਉਹ ਉਮਰੇ 'ਤੇ ਲੈ ਕੇ ਜਾਣੇ ਨੇ, ਅਤੇ ਹੋਰ ਸਾਰੇ ਜਿਹੜੀਆਂ ਕਾਰਵਾਈਆਂ ਨੇ ਉਹ ਅਸੀਂ ਸਾਰੀਆਂ ਕਰਨੀਆਂ ਨੇ, ਕਿਉਂਕਿ ਸਾਨੂੰ ਜਿਹੜਾ ਹੈ ਨਾ ਰੱਬ ਦਾ ਡਰ ਹੈ, ਨਾ ਕਿਸੇ ਕਾਨੂੰਨ ਦਾ ਡਰ ਹੈ। ਖਬਰਾਂ ਹੋਰ ਵੀ ਸਨ, ਅੱਜ ਜ਼ਰਾ ਗਲਾ ਖਰਾਬ ਹੈ, ਇਸ ਲਈ ਜ਼ਰਾ ਪੇਸ ਸਲੋ ਹੈ, ਔਰ ਵਾਅਦਾ ਤੁਹਾਡੇ ਨਾਲ ਹੁੰਦਾ ਉਹਨੂੰ ਤੋੜਿਆ ਨਹੀਂ ਜਾ ਸਕਦਾ। ਕਮਿਟਮੈਂਟ ਤੁਹਾਡੇ ਨਾਲ ਜਿਹੜੀ ਹੈ ਉਹ ਪੱਕੀ ਹੈ, ਅਤੇ ਇਸ ਵਜ੍ਹਾ ਤੋਂ ਵੀਲੌਗ ਕਰਨਾ ਪਿਆ ਹੈ। ਹਾਲਾਂਕਿ ਗਲਾ ਬੜਾ ਖਰਾਬ ਹੈ, ਥੋੜੀ ਤਬੀਅਤ ਸੰਭਲਦੀ ਹੈ, ਅਤੇ ਫਿਰ ਜ਼ਰਾ ਪੂਰੇ ਖੁਰਾਕ ਦੇ ਨਾਲ ਵੀਲੌਗ ਕਰਦੇ ਹਾਂ ਵਾਪਸ। ਮੈਨੂੰ ਹੁਣ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।